ਨਿਊਜ਼ੀਲੈਂਡ ਕੱਪ ਜਿਹੜਾ ਹੋ ਰਿਹਾ ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਵਾਹਵਾ ਹੀ ਸ਼ੋਰ ਸ਼ਰਾਬਾ ਸੋਸ਼ਲ ਮੀਡੀਆ ਤੇ ਪਿਆ ਹੈ ਕਿ ਹੀਰਾ ਨਹੀਂ ਖੇਡ ਰਿਹਾ ਤੇ ਅਬੈਦੁੱਲਾ ਰਾਜਪੂਤ ਪਾਕਿਸਤਾਨ ਦੀ ਨੁਮਾਇੰਦਗੀ ਨਹੀਂ ਕਰ ਰਹੇ। ਠੀਕ ਹੈ, ਅਸੀਂ ਉਹਨਾਂ ਨੂੰ ਮਤਲਬ ਕਿਹਾ ਵਾ, ਉਹ ਕਹਿੰਦੇ ਜੀ ਅਸੀਂ ਨਹੀਂ ਖੇਲਣਾ ਜਾਂ ਅਸੀਂ ਪੈਸੇ, ਉਹਨਾਂ ਨੇ ਸਾਡੇ ਕੋਲ ਇੰਨੇ ਪੈਸੇ ਦੀ ਡਿਮਾਂਡ ਕੀਤੀ ਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਤਾਂ ਗੱਲ ਹੈ ਵੀ ਮੈਂ ਭਾਈ ਇਸ ਟਾਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ, ਹੁਣ ਤੁਸੀਂ ਪੁੱਛ ਲਈਏ। ਹਾਂਜੀ, ਇਹ ਮਸਲਾ ਐਡਾ ਕੋਈ ਨਹੀਂ ਸੀਗਾ, ਸਹੀ ਮਸਲਾ ਬਣ ਗਿਆ। ਇਹਦੇ ਵਿੱਚ ਸਿਆਸਤ ਲਾ ਲਓ ਨਾ ਲਾ ਲਓ, ਉਹਦੀ ਵਜ੍ਹਾ ਤੋਂ ਐਡਾ ਕੋਈ ਇਹ ਮਸਲਾ ਮਸੈਲ ਨਹੀਂ ਗਾ। ਹੁਣ ਮੈਂ ਹੀ ਹੈ ਅਬੈਦੁੱਲਾ ਰਾਜਪੂਤ ਦਾ ਉਸਤਾਦ ਆ, ਉਹ ਕਿੰਨੇ ਸਵਾਲ ਉੱਤੇ ਕੀਤੇ, ਉਹਦੇ ਬਾਰੇ ਮੈਨੂੰ ਕਾਲ ਨਹੀਂ ਆਈ ਅਜੇ ਤੱਕ ਵੀ ਅਸੀਂ ਅਬੈਦੁੱਲਾ ਰਾਜਪੂਤ ਨੂੰ। ਮੈਂ ਉਹਨੂੰ ਖੁਦ ਕਿਹਾ, ਇੱਥੋਂ ਜਾਣ ਲੱਗੋਂ ਕਿਹਾ, ਹੁਣ ਮੈਨੂੰ ਪਤਾ ਲੱਗਿਆ ਵੀ ਪਾਕਿਸਤਾਨੀ ਮੁੰਡਾ ਕਿ ਕਲੱਬ ਵੱਲੋਂ ਨਹੀਂ ਉਧਰ ਹੋਰ ਚੋਂ ਖੇਲ ਸਕਦਾ। ਸਹੀ, ਤੇ ਉਸ ਕਲੱਬ ਵੱਲੋਂ ਹੀ ਖੇਲ ਸਕਦਾ ਜਿੱਧਰ ਇਹਨਾਂ ਸਾਰਿਆਂ ਖੇਲਣਾ। ਸਹੀ, ਮੈਂ ਉਸ ਬੰਦੇ ਨੂੰ ਉਦਣ ਆਖਿਆ ਸੀ ਵੀ ਅਗਰ ਤੂੰ ਕਲੱਬ ਹੋਰ ਵੱਲੋਂ ਚੱਲਣਾ ਹੈ ਤੇ ਅੱਗੇ ਇਹਨਾਂ ਦੇ ਖਿਲਾਫ ਨਹੀਂ ਖੇਲਣਾ। ਭਾਵੇਂ ਫੈਡਰੇਸ਼ਨ ਨੇ ਟੀਮ ਭੇਜੀ ਆ ਜਾਂ ਨਹੀਂ ਭੇਜੀ, ਸਹੀ, ਵੀ ਮਤਲਬ ਆਪ ਉੱਥੋਂ ਬਣਨੀ ਆ, ਫੈਡਰੇਸ਼ਨ ਤੇ ਕਹਿ ਰਹੀ ਨਹੀਂ ਭੇਜੀ, ਲੇਕਿਨ ਤੂੰ ਇਹਨਾਂ ਦੇ ਖਿਲਾਫ ਨਹੀਂ ਖੇਲਣਾ, ਤੈਨੂੰ ਭਾਵੇਂ 20 ਲੱਖ ਰੁਪਈਆ ਮਿਲੇ, ਤੂੰ ਇਹ ਕੰਮ ਨਹੀਂ ਕਰਨਾ, ਤੂੰ ਕਬੱਡੀ ਛੱਡ ਦੇਣੀ। ਸਹੀ, ਵੀ ਮਤਲਬ ਖੇਲਣਾ ਨਹੀਂ। ਠੀਕ, ਬਾਕੀ ਇੱਜ਼ਤ ਆਬਰੂ ਨਾਲ ਤੈਨੂੰ ਕਿਹਾ ਜਾਵੇ। ਦੇਖੋ ਜੀ ਬੰਦੇ ਨਾਲ ਤਲਖ ਕਲਾਮੀਆਂ ਵੀ ਹੁੰਦੀਆਂ, ਕਈਆਂ ਨੂੰ ਨਾਰਾਜ਼ਗੀਆਂ ਹੁੰਦੀਆਂ, ਵਕਤੀ ਹੁੰਦੀਆਂ, ਪਹਿਲੇ ਰਾਜੀ ਹੁੰਦੇ। ਹਾਂਜੀ, ਤੇ ਅਗਰ ਕੱਲ ਨੂੰ ਤੈਨੂੰ ਕੋਈ ਇੱਜ਼ਤ ਨਾ ਆਣ ਕੇ ਚਾਰ ਭਰਾ ਕਹਿਣ ਕੋਈ ਰੌਲਾ ਨਹੀਂ, ਤੇਰੇ ਵੱਲੋਂ ਇਜਾਜ਼ਤ ਤਾਂ ਮੈਚ ਮਤਲਬ ਖੇਲੀ। ਬਿਲਕੁਲ। ਤੇ ਜਿਹੜਾ ਦੂਆ ਵਾ ਮਤਲਬ ਇਹ ਹੀਰੇ ਬੱਟ ਵਾਲਾ ਮਾਮਲਾ, ਉਹ ਜਿਹੜਾ ਉੱਥੋਂ ਆ ਗਿਆ, ਉਹ ਤੇ ਦੇਖੋ ਜੀ ਉਹਨਾਂ ਬਾਸ ਬੱਟ ਨੂੰ ਫੋਨ ਕੀਤਾ, ਤੁਸੀਂ ਸੋਸ਼ਲ ਮੀਡੀਆ ਸੁਣਦੇ ਆ, ਉਹਨਾਂ ਦੀਆਂ ਵੀ ਗੱਲਾਂ ਸੁਣਦੇ ਆ, ਉਹ ਕਿਸਨੂੰ ਕਹਿ ਰਿਹਾ ਕਿਹਨੂੰ ਕਹਿ ਰਿਹਾ, ਉਹ ਗੱਲਾਂ ਨੂੰ ਤੂਲ ਦੇ ਰਹੇ ਆ। ਬਿਲਕੁਲ, ਮਤਲਬ ਵਧਾਈਆਂ ਜਾ ਰਹੀਆਂ। ਮੈਂ ਇੱਥੇ ਹੁਣ ਗੱਲ ਕਰਾਂ, ਕੋਈ ਵੀ ਮੈਂ ਤੇ ਇਹ ਕਹੂੰਗਾ ਵੀ ਮਸਲਾ ਕੋਈ ਨਹੀਂ, ਇਹਨੂੰ ਮਤਲਬ ਥੋੜਾ ਗਲਤ ਲਿਆ ਜਾਂਦਾ ਨਾ, ਕੋਈ ਅੱਛੇ ਤਰੀਕੇ ਨਾਲ ਬੰਦੇ ਪੈ ਜਾਂਦੇ, ਅੱਛਾ ਗਾਈਡ ਕਰਦੇ, ਮਤਲਬ ਖਿਲਾਉਣ ਵਾਲਿਆਂ ਨੂੰ ਵੀ ਖੇਲਣ ਵਾਲਿਆਂ ਨੂੰ ਵੀ, ਤੇ ਕੋਈ ਏਡਾ ਮਤਲਬ ਮੁਸ਼ਕਲ ਨਹੀਂ ਸੀ। ਲੇਕਿਨ ਹੁਣ ਅਸੀਂ ਦੋਨਾਂ ਨੂੰ ਕਹਿ ਨਹੀਂ ਕਿ ਉਹਦੇ ਦੁਆ ਕਰ ਸਕਦੇ ਆ ਬਜਾਏ ਨੁਕਤਬੀਨੀਆਂ ਕੱਢਣ ਦੇ। ਤੇ ਜਾਂ ਇਹਨੇ ਗਲਤ ਕੀਤਾ ਉਹਨੇ ਕੀਤਾ, ਵੀ ਹੁਣ ਉਹ ਖੇਲਣ, ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸੱਟ ਫੇਰ ਤੋਂ ਬਚਣ ਤੇ ਉਹ ਮਤਲਬ ਜਿੱਤ ਕੇ ਆਉਣ। ਸਾਡੀ ਦੁਆ ਹੈ ਜੀ।